ਮੰਦਭਾਗੀ ਖਬਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਮਾਹਿਲਪੁਰ ਤੋਂ ਆ ਰਹੀ ਹੈ। ਮਾਹਿਲਪੁਰ ਦੇ ਵਿੱਚ ਬੱਸ ਅੱਡੇ 'ਚ ਇੱਕ ਬੇਕਰੀ ਦੀ ਦੁਕਾਨ ਤੋਂ ਸੰਦੀਪ ਉਰਫ ਸਨੀ ਨਾਮ ਦਾ ਨੌਜਵਾਨ ਕੁਝ ਸਮਾਨ ਖਰੀਦ ਰਿਹਾ ਸੀ। ਉਸੇ ਹੀ ਵੇਲੇ ਉਸੇ ਮੌਕੇ ਦੇ ਉੱਪਰ ਦੋ ਨੌਜਵਾਨ, ਜਿਨ੍ਹਾਂ ਦੇ ਵਿੱਚੋਂ ਇੱਕ ਦਾ ਨਾਮ ਰਾਹੁਲ ਅਤੇ ਦੂਸਰੇ ਦਾ ਨਾਮ ਇਵਨਪ੍ਰੀਤ ਦੱਸਿਆ ਜਾ ਰਿਹਾ ਹੈ, ਇਹ ਦੋਵੇਂ ਆਉਂਦੇ ਨੇ ਅਤੇ ਉਸ ਨੌਜਵਾਨ ਨੂੰ ਉਸ ਦੁਕਾਨ ਦੇ ਉੱਪਰ ਹੀ ਗੋਲੀਆਂ ਮਾਰ ਕੇ ਉੱਥੋਂ ਫਰਾਰ ਹੋ ਜਾਂਦੇ ਨੇ। ਤੇ ਇਹ ਜਿਹੜੇ ਨੌਜਵਾਨ ਇਸ ਨੂੰ ਗੋਲੀ ਮਾਰਨ ਦੇ ਲਈ ਆਏ ਸਨ, ਇਹਨਾਂ ਦੇ ਉੱਪਰ ਵੀ ਪਹਿਲਾਂ ਅਪਰਾਧਕ ਮਾਮਲੇ ਦਰਜ ਨੇ। ਰਾਹੁਲ ਸੰਧੂ ਇੱਕ ਪੁਲਿਸ ਮੁਲਾਜ਼ਮ ਦਾ ਹੀ ਪੁੱਤਰ ਹੈ ਅਤੇ ਇਵਨਪ੍ਰੀਤ ਜਿਹੜਾ ਦੂਸਰਾ ਸ਼ਖਸ ਸੀ, ਉਸ ਦੇ ਉੱਪਰ ਵੀ ਅਪਰਾਧਕ ਮਾਮਲੇ ਜਲੰਧਰ ਦੇ ਵਿੱਚ ਦਰਜ ਨੇ। ਇਸੇ ਦੇ ਨਾਲ ਜਿਸ ਵਿਅਕਤੀ ਦੇ ਗੋਲੀਆਂ ਮਾਰੀਆਂ ਗਈਆਂ ਨੇ, ਜਿਹੜਾ ਬੇਕਰੀ ਦੇ ਵਿੱਚੋਂ ਸਮਾਨ ਲੈ ਰਿਹਾ ਸੀ, ਸੰਦੀਪ ਸਨੀ, ਉਸ ਦੇ ਉੱਪਰ ਵੀ ਪਹਿਲਾਂ ਅਪਰਾਧਕ ਮਾਮਲੇ ਦਰਜ ਨੇ। ਇੱਥੇ ਤੱਕ ਪੁਲਿਸ ਨਾਲ ਗੱਲਬਾਤ ਕਰਨ ਤੇ ਇਹ ਸਾਹਮਣੇ ਆਇਆ ਹੈ ਕਿ ਇਹਨਾਂ ਦੋਵੇਂ ਗੁੱਟਾਂ ਦੇ ਵਿੱਚ ਪਹਿਲਾਂ ਵੀ ਆਪਸੀ ਤਣਾਅ ਚੱਲਦਾ ਰਹਿੰਦਾ ਸੀ ਅਤੇ ਇਸੇ ਰੰਜਿਸ਼ ਦੇ ਤਹਿਤ ਇਹ ਕਤਲ ਕੀਤਾ ਹੋਇਆ ਦੱਸਿਆ ਜਾ ਰਿਹਾ ਹੈ। ਉੱਥੇ ਮੌਕੇ ਤੇ ਮੌਜੂਦ ਲੋਕਾਂ ਦੇ ਕਹਿਣ ਮੁਤਾਬਕ 4 ਰੌਂਦ ਫਾਇਰ ਕੀਤੇ ਗਏ ਨੇ, ਪਰ ਹਾਲੇ ਤੱਕ ਮੌਕੇ ਤੋਂ 2 ਖੋਲ ਮਿਲੇ ਨੇ ਅਤੇ ਪੁਲਿਸ ਦਾ ਕਹਿਣਾ ਹੈ ਕਿ ਬਾਕੀ ਦਾ ਖੁਲਾਸਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਕੀਤਾ ਜਾ ਸਕਦਾ ਹੈ। ਸੋ ਆਪਸੀ ਖਿੱਚੋਤਾਣ ਅਤੇ ਆਪਸੀ ਲਾਗਤਬਾਜ਼ੀ ਦੇ ਵਿੱਚ ਨੌਜਵਾਨ ਸੰਦੀਪ ਸਨੀ ਦਾ ਕਤਲ ਕਰ ਦਿੱਤਾ ਗਿਆ ਹੈ। ਹਾਲਾਂਕਿ ਕਥਿਤ ਤੌਰ ਤੇ ਪੁਲਿਸ ਦੇ ਵੱਲੋਂ 2 ਨੌਜਵਾਨਾਂ ਦਾ ਨਾਮ ਲਿਆ ਜਾ ਰਿਹਾ ਹੈ, ਜਿਨ੍ਹਾਂ ਦੇ ਵਿੱਚੋਂ ਇੱਕ ਰਾਹੁਲ ਸੰਧੂ ਤੇ ਦੂਸਰਾ ਇਵਨਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਇਹ ਤਿੰਨੋਂ ਹੀ ਨੌਜਵਾਨ, ਜਿਸ ਦੇ ਵਿੱਚ ਮ੍ਰਿਤਕ ਸੰਦੀਪ ਸਨੀ ਅਤੇ ਦੂਸਰਾ ਗੋਲੀ ਚਲਾਉਣ ਦੇ ਲਈ, ਗੋਲੀ ਮਾਰਨ ਦੇ ਲਈ ਆਏ ਹੋਏ ਰਾਹੁਲ ਸੰਧੂ ਅਤੇ ਇਵਨਪ੍ਰੀਤ, ਇਹਨਾਂ ਤਿੰਨਾਂ ਦੇ ਉੱਪਰ ਹੀ ਅਪਰਾਧਕ ਮਾਮਲੇ ਦਰਜ ਸਨ। ਪੁਲਿਸ ਨੇ ਹੁਣ ਤੱਕ ਇਹ ਜਾਣਕਾਰੀ ਦਿੱਤੀ ਹੈ ਕਿ ਇੱਕ ਗੋਲੀ ਰਾਹੁਲ ਦੇ ਪੇਟ ਦੇ ਵਿੱਚ ਤੇ ਦੂਸਰੀ ਗੋਲੀ ਰਾਹੁਲ ਦੀ ਬਾਹ ਦੇ ਵਿੱਚ ਲੱਗੀ ਹੈ ਤੇ ਉਸ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚਦੀ ਹੈ ਅਤੇ ਸਥਿਤੀ ਦਾ ਜਾਇਜ਼ਾ ਲੈਂਦੀ ਹੈ। ਸ਼ਹਿਰ ਦੇ ਵਿੱਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ, ਪਰ ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਇਹਨਾਂ ਗੋਲੀ ਚਲਾਉਣ ਵਾਲਿਆਂ ਹਥਿਆਰਾਂ ਨੂੰ ਟਰੇਸ ਕੀਤਾ ਜਾਵੇਗਾ। ਪੁਲਿਸ ਨੇ ਇਹ ਵੀ ਆਖਿਆ ਹੈ ਕਿ ਇਸੇ ਦੇ ਨਾਲ ਹਥਿਆਰਾਂ ਦੀ ਜਿਹੜੀ ਇਲੀਗਲ ਵਰਤੋਂ ਹੋਈ ਹੈ, ਇਲੀਗਲ ਹਥਿਆਰ ਦੇ ਨਾਲ ਨੌਜਵਾਨ ਦਾ ਕਤਲ ਕੀਤਾ ਗਿਆ ਹੈ, ਇਸ ਨੂੰ ਉਹ ਡੂੰਘਾਈ ਦੇ ਲੈਣਗੇ ਅਤੇ ਜਲਦੀ ਤੋਂ ਜਲਦੀ ਇਹਨਾਂ ਹਥਿਆਰਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਪਰ ਵੇਖਣ ਵਾਲੀ ਗੱਲ ਹੋਵੇਗੀ ਕਿ ਪੁਲਿਸ ਇਸ ਤੋਂ ਅੱਗੇ ਵਧਦੀ ਹੈ ਜਾਂ ਫਿਰ ਸਿਰਫ ਬਿਆਨਬਾਜ਼ੀ ਹੀ ਕੀਤੀ ਜਾਂਦੀ ਹੈ, ਕਿਉਂਕਿ ਬੀਤੇ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਲਗਾਤਾਰ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ, ਜਿਸ ਤੋਂ ਬਾਅਦ ਸਿਰਫ ਤੇ ਸਿਰਫ ਦਿਲਾਸਾ ਹੀ ਰਹਿ ਜਾਂਦਾ ਹੈ ਤੇ ਉਸ 'ਤੇ ਕੋਈ ਵੀ ਕਾਰਵਾਈ ਧਰਾਤਲ ਤੇ ਨਜ਼ਰ ਨਹੀਂ ਆਉਂਦੀ। ਸੋ ਇਹ ਸੰਦੀਪ ਸਨੀ ਨਾਂ ਦਾ ਨੌਜਵਾਨ, ਜਿਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ, ਉਸ ਤੋਂ ਬਾਅਦ ਮੌਕੇ ਤੋਂ ਉਹ ਦੋਵੇਂ ਹਥਿਆਰੇ ਇਸ ਸਮੇਂ ਫਰਾਰ ਨੇ। ਉਹਨਾਂ ਨੂੰ ਕਦੋਂ ਤੱਕ ਪੁਲਿਸ ਗ੍ਰਿਫਤਾਰ ਕਰਦੀ ਹੈ, ਇਹ ਵੇਖਣ ਵਾਲੀ ਗੱਲ ਹੋਵੇਗੀ ਤੇ ਗ੍ਰਿਫਤਾਰ ਕਰਨ ਤੋਂ ਬਾਅਦ ਕਿਵੇਂ ਕਾਰਵਾਈ ਨੂੰ ਅਮਲ ਦੇ ਵਿੱਚ ਲਿਆਂਦਾ ਜਾਂਦਾ ਹੈ, ਇਹ ਸਾਰਾ ਕੁਝ ਤੁਹਾਡੇ ਨਾਲ ਸਾਂਝਾ ਕਰਾਂਗੇ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਨਾਲ। ਧੰਨਵਾਦ।